ਉਹ ਕਿਸੇ ਬੰਦੇ ਦੀ ਸ਼ਾਦੀ ਹੋ ਗਈ ਤੇ ਸ਼ਾਦੀ ਨੂੰ ਜਦੋਂ ਕੋਈ ਸਾਲ ਡੂਢ ਹੋਇਆ ਅੱਲਾਹ ਪਾਕ ਨੇ ਪੁੱਤਰ ਦੇ ਦਿੱਤਾ। ਮੁੰਡਾ ਕੋ 5 ਕੁ ਸਾਲਾਂ ਦਾ ਹੋਇਆ ਤੇ ਉਹਦੀ ਮਾਂ ਫੌਤ ਹੋ ਗਈ। ਉਹਨਾਂ ਇਸੇ ਤਰ੍ਹਾਂ ਕੋਈ ਸ਼ਾਦੀ ਉਹਨੇ ਨਵੀਂ ਕਰ ਲਈ, ਮਜਬੂਰੀ ਸੀ। ਤੇ ਇੱਕ ਦਿਨ ਆਪਣੇ ਪੁੱਤਰ ਨੂੰ ਬਹਾ ਕੇ ਕਹਿਣ ਲੱਗਾ ਕਿ ਪੁੱਤਰਾ ਤੇਰੀ ਪਹਿਲੇ ਵਾਲੀ ਮਾਂ ਚੰਗੀ ਸੀ ਕਿ ਆਹ ਚੰਗੀ ਹੈ। ਉਹ ਆਂਦਾ ਅੱਬਾ ਇਹ ਮਾਂ ਜਿਹੜੀ ਹੈ ਝੂਠ ਨਹੀਂ ਮਾਰਦੀ, ਉਹ ਮਾਂ ਜਿਹੜੀ ਸੀ ਉਹ ਝੂਠ ਬੋਲਦੀ ਸੀ। ਪਿਓ ਪਰੇਸ਼ਾਨ ਹੋ ਗਿਆ, ਆਂਦਾ ਪੁੱਤਰ ਉਹ ਕਿਸ ਤਰ੍ਹਾਂ? ਆਂਦਾ ਜਦੋਂ ਵੀ ਮੈਂ ਕਿਤੇ ਬਾਹਰ ਖੇਡਣ ਜਾਂਦਾ ਨਾ, ਆਂਦੀ ਸੀ ਜੇ ਤੂੰ ਲਿਬੜ ਕੇ ਆਇਆ ਜਾਂ ਕਿਸੇ ਨਾਲ ਲੜ ਕੇ ਆਇਆ, ਸ਼ਰਾਰਤ ਕਰਕੇ ਆਇਆ ਨਾ, ਤੇ ਮੈਂ ਤੈਨੂੰ ਸ਼ਾਮ ਨੂੰ ਰੋਟੀ ਵੀ ਦੇਣੀ ਤੇਰੇ ਅੱਬੇ ਨੂੰ ਦੱਸ ਕੇ, ਤੇ ਤੈਨੂੰ ਡਾਂਟ ਵੀ ਪਵਾਵਾਂ ਦੀ, ਤੈਨੂੰ ਮਰਵਾਵਾਂ ਦੀ ਤੇਰੇ ਅੱਬੇ ਕੋਲੋਂ। ਪਰ ਜਦੋਂ ਮੈਂ ਲਿਬੜ ਕੇ ਆਉਂਦਾ ਸੀ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਕੱਪੜੇ ਵੀ ਸਾਫ਼ ਕਰ ਦਿੰਦੀ ਸੀ, ਨਵੇਂ ਕੱਪੜੇ ਪਾ ਦਿੰਦੀ ਸੀ, ਮੂੰਹ ਹੱਥ ਧੋ ਦਿੰਦੀ ਸੀ, ਰੋਟੀ ਵੀ ਦੇ ਦਿੰਦੀ ਸੀ, ਲੇਕਿਨ ਨਾ ਝੂਠ ਮਾਰਦੀ ਸੀ, ਕਹਿ ਕੇ ਵੀ ਤੁਹਾਨੂੰ ਦੱਸਦੀ ਨਹੀਂ ਸੀ ਹੁੰਦੀ। ਤੇ ਜਿਹੜੀ ਹੋਣ ਵਾਲੀ ਅੰਮੀ ਅਗਰ ਮੈਂ ਬਾਹਰ ਜਾਵਾਂ ਕਹਿੰਦੀ ਕੱਪੜੇ ਲਪੇੜ ਕੇ ਆਂਦਾ ਮੈਂ ਕੱਪੜੇ ਨਹੀਂ ਧੋ ਕੇ ਦੇਣੇ, ਮੈਂ ਰੋਟੀ ਨਹੀਂ ਤੈਨੂੰ ਦੇਣੀ, ਤੇਰੇ ਪਿਓ ਨੂੰ ਆਏ ਨੂੰ ਦੱਸਾਂ ਦੀ। ਤੇ ਇਹ ਵਾਕਿਆ ਇਸੇ ਤਰ੍ਹਾਂ ਹੀ ਕਰਦੀ ਹੈ। ਗੱਲ ਇਹ ਵੀ ਅੱਲਾਹ ਪਾਕ ਜਿਹਦੇ ਕੋਲੋਂ ਲੈ ਲੈਂਦਾ ਨਾ ਰਿਸ਼ਤਾ ਮਾਂ ਦਾ ਜਾਂ ਪਿਓ ਦਾ, ਇਸ ਕਦਰ ਦਾ ਉਹਨੂੰ ਪਤਾ ਹੈ। ਕਈ ਮੇਰੇ ਭਰਾ ਐਸੇ ਬਦਨਸੀਬ ਲੋਕ ਨੇ ਕਿ ਕੱਲ ਮੈਨੂੰ ਇੱਕ ਬਾਬੇ ਦੀ ਕਾਲ ਆਈ ਲਾਹੌਰ ਤੋਂ। ਬਾਬੇ ਨੇ ਆਪਣਾ ਨਾਮ ਵੀ ਲਿਆ ਲੇਕਿਨ ਮੈਂ ਦੱਸਣਾ ਨਹੀਂ ਪਸੰਦ ਕਰਦਾ ਕਿਉਂਕਿ ਉਹਨਾਂ ਰੋਕਿਆ ਨਾ ਕਿ 4 ਪੁੱਤਰ ਨੇ, 4 ਮੁਲਾਜ਼ਮ ਨੇ, ਅਸੀਂ ਦੋਵੇਂ ਜੀ ਬਾਹਰ ਸੜਕ ਤੇ ਬਹਿ ਕੇ ਰੋਲਨੇ ਆ, ਸਾਨੂੰ ਲੋਕ ਰੋਟੀ ਦੇ ਕੇ ਜਾਂਦੇ, ਸਾਡੀ ਔਲਾਦ ਰੋਟੀ ਨਹੀਂ ਦਿੰਦੀ, ਤੇ ਸਾਹਿਬੇ ਨਸੀਬ ਸਾਡੇ ਪੁੱਤਰ ਨੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਹਾਡੇ ਮਾਂ ਪਿਓ ਕੀ ਜੁਰਮਦਾਰ ਨੇ? ਕੋਈ ਉਹਨਾਂ ਗੁਨਾਹ ਕੀਤਾ? ਅਗਰ ਕੀਤਾ ਵੀ ਹੈ ਬੇਲਫਰਜ਼ ਤੇ ਉਹਨਾਂ ਆਪਣੇ ਸਿਰ ਲੈਣਾ। ਗੱਲ ਇਹ ਵੀ ਜੋ ਤੁਹਾਡਾ ਪਿਓ ਤੁਹਾਡੇ ਵਾਸਤੇ ਚਾਹੁੰਦਾ ਨਾ, ਤੁਹਾਡਾ ਰੱਬ ਵੀ ਉਹ ਹੀ ਤੁਹਾਡੇ ਵਾਸਤੇ ਚਾਹੁੰਦਾ ਜੇ। ਤੁਹਾਡੇ ਪਿਓ ਦੀ ਦੁਆ ਜਿਹੜੀ ਉਹ ਸਭ ਤੋਂ ਜ਼ਿਆਦਾ ਕਬੂਲ ਹੁੰਦੀ ਏ, ਤੇ ਮਾਂ ਦੀ ਉਸ ਤੋਂ ਜ਼ਿਆਦਾ ਵੀ ਕਬੂਲ ਹੁੰਦੀ ਏ। ਮੈਂ ਨਾ ਵੀ ਜਿਨ੍ਹਾਂ ਕੋਲ ਕੋਈ ਨਹੀਂ ਨਾ, ਹੁਣ ਸਾਡੇ ਸਿਰ ਤੇ, ਮੇਰੇ ਸਿਰ ਤੇ ਪਿਓ ਕੋਈ ਨਹੀਂ। ਮੈਨੂੰ ਲੋਕ ਕਈ ਵਾਰੀ ਪੁੱਛਦੇ ਨੇ ਕਿ ਤੇਰੀਆਂ ਗੱਲਾਂ ਦੇ ਵਿੱਚ ਇੰਜ ਲੱਗਦਾ ਕਿਸੇ ਚੀਜ਼ ਦੀ ਕਮੀ ਮਹਿਸੂਸ ਹੈ, ਬੜੇ ਕਮੈਂਟਸ ਲੋਕ ਕਰਦੇ ਨੇ। ਮੈਂ ਉਹਨਾਂ ਨੂੰ ਨਾ ਮੇਰਾ ਪਿਓ ਸਿਰ ਤੇ ਕੋਈ ਨਹੀਂ। ਛੋਟੀ ਉਮਰ 'ਚ ਮੇਰਾ ਪਿਓ ਦੁਨੀਆ ਤੋਂ ਚਲਾ ਗਿਆ। ਅੱਜ ਪਤਾ ਲੱਗਦਾ ਕਿ ਪਿਓ ਵਾਕਿਆ ਕੀ ਚੀਜ਼ ਹੈ। ਪਿਓਵਾਂ ਦੀਆਂ ਕਮਾਈਆਂ ਨਹੀਂ ਕਿਸੇ ਨੇ ਬੁੱਢੇ ਬਾਰੇ ਖਾਣੀਆਂ ਹੁੰਦੀਆਂ, ਲੇਕਿਨ ਘਰ ਦੀ ਸ਼ਾਨ ਹੁੰਦੇ ਨੇ। ਅਸੀਂ ਜਦੋਂ ਵੀ ਜਾਈਏ ਤੇ ਸਾਡੀ ਮਾਂ ਅਲਹਮਦੁਲਿਲਾ ਅੱਗੋਂ ਜਾਗਦੀ ਹੁੰਦੀ ਹੈ, ਪੁੱਛਦੀ ਹੈ ਪੁੱਤਰ ਕਿੱਥੇ ਗਿਆ ਸਾਂ, ਕਿੱਥੋਂ ਆਇਆ ਮੈਂ, ਕੀ ਕੀਤਾ। ਮਾੜਾ ਜਿਹਾ ਚਿਹਰਾ ਪਰੇਸ਼ਾਨ ਹੋਵੇ ਤੇ ਮਾਂ ਮਸੱਲਾ ਵਿਛਾ ਲੈਂਦੀ ਹੈ। ਉਹ ਬਦਕਿਸਮਤ ਲੋਗੋ, ਇਹਨਾਂ ਦੀ ਕਦਰ ਕਰੋ। ਮੈਂ ਨਾ ਜਿਹੜੇ ਬੰਦੇ ਦਾ ਵੀ ਦੁਨੀਆ ਤੇ ਮਾਂ ਪਿਓ ਰਾਜ਼ੀ ਨਹੀਂ, ਉਹਦੀ ਦੁਨੀਆ ਤੇ ਕਦੀ ਵੀ ਪੂਰੀ ਨਹੀਂ ਪੈ ਸਕਦੀ। ਉਹ ਸਾਰੀ ਜ਼ਿੰਦਗੀ ਛਿੱਤਰ ਖਾਏ ਦਾ, ਧੱਕੇ ਖਾਏ ਦਾ ਲੋਕਾਂ ਕੋਲੋਂ। ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸਾਂ ਨਾ, ਸਾਡੇ ਪਿਓ ਦੀ ਇੱਕੋ ਹੀ ਹੁੰਦੀ ਸੀ, ਮੇਰਾ ਪੁੱਤਰ ਅੱਲਾਹ ਪਾਕ ਨੇ ਤੁਹਾਨੂੰ ਬੜੀਆਂ ਇੱਜ਼ਤਾਂ ਦੇਣੀਆਂ ਨੇ, ਅੱਲਾਹ ਪਾਕ ਨੇ ਤੁਹਾਨੂੰ ਬੜੀ ਤਰੱਕੀ ਦੇਣੀ ਹੈ। ਖੁਦਾ ਦੀ ਕਸਮ ਹੈ, ਮੈਂ ਜਦੋਂ ਵੇਖਣਾ ਆਪਣੀ ਇੱਜ਼ਤ ਤੇ ਤਰੱਕੀ ਨਾ, ਲੋਕ ਮੈਨੂੰ ਆਂਦੇ ਨੇ ਤੂੰ ਬੜਾ ਚੰਗਾ ਵੇਂ, ਲੇਕਿਨ ਮੈਨੂੰ ਲੱਗਦਾ ਨਹੀਂ ਮੇਰਾ ਪਿਓ ਚੰਗਾ ਸੀ। ਮੇਰੇ ਪਿਓ ਦੀਆਂ ਦੁਆਵਾਂ ਅੱਜ ਮੇਰੇ ਕੰਮ ਆਉਂਦੀਆਂ ਨੇ ਪਈਆਂ। ਉਹ ਯਾਰ ਇਹਨਾਂ ਰਿਸ਼ਤਿਆਂ ਦੀ ਕਦਰ ਕਰੋ, ਇਹ ਅਨਮੋਲ ਰਿਸ਼ਤੇ ਨੇ। ਜ਼ਿੰਦਗੀ 'ਚ ਚਲੇ ਗਏ ਤੁਹਾਨੂੰ ਹਰ ਚੀਜ਼ ਤੇ ਲੱਭ ਸਕਦੀ ਏ, ਲੇਕਿਨ ਮਾਂ ਪਿਓ ਦੀ ਕਮੀ ਕਦੀ ਵੀ ਪੂਰੀ ਨਹੀਂ ਹੋ ਸਕਦੀ। ਬਾਕੀ ਜਿਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਗਏ ਨੇ, ਮੇਰੀ ਦੁਆ ਹੈ ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇ ਵਿੱਚ ਆਲਾ ਮਕਾਮ ਤਾ ਫਰਮਾਏ। ਤੇ ਜਿਹੜੇ ਬਦਕਿਸਮਤ ਲੋਕ ਇਸ ਰਿਸ਼ਤੇ ਦੀ ਕਦਰ ਨਹੀਂ ਕਰਦੇ, ਮੇਰੀ ਦੁਆ ਹੈ ਅੱਲਾਹ ਪਾਕ ਉਹਨਾਂ ਨੂੰ ਵੀ ਨੇਕ ਹਦਾਇਤ ਦੇਵੇ ਤੇ ਇਹਦੀ ਕਦਰ ਕਰਿਆ ਕਰੋ ਯਾਰ।